Bismillahirrahmanirrahim. Assalamu alaikum. One teacher in Calcutta wrote, "We teach children to be English clerks, not educated Indians." ਜਦੋਂ ਬਰਤਾਨੀਆ ਨੇ ਇੱਥੇ ਕਬਜ਼ਾ ਕੀਤਾ ਸੀ ਨਾ ਤੇ ਕਲਕੱਤਾ 'ਚ ਇੱਕ ਅੰਗਰੇਜ਼ ਨੇ ਕੀ ਲਿਖਿਆ ਸੀ ਕਿ ਅਸੀਂ ਕਲਰਕ ਪੈਦਾ ਕਰਨੇ ਨੇ, ਪੜ੍ਹੇ ਲਿਖੇ ਲੋਕ ਪੈਦਾ ਨਹੀਂ ਕਰਨੇ, ਤੇ ਅੱਜ ਵੀ ਕਲਰਕ ਪੈਦਾ ਹੋ ਰਹੇ ਨੇ। France then launched 3 school models. École française for European settlers, École arabe française controlled with minimal schooling for natives, and Arabic schools under French oversight, underfunded and tightly monitored. ਤੇ ਜਦੋਂ ਅਲਜਜ਼ਾਇਰ ਦੇ ਉੱਤੇ ਫਰਾਂਸ ਨੇ ਕਬਜ਼ਾ ਕੀਤਾ ਸੀ, ਉਹਨੇ 3 ਕਿਸਮ ਦੇ ਸਕੂਲ ਬਣਾਏ ਸਨ। ਇੱਕ ਫਰਾਂਸੀਸੀਆਂ ਵਾਸਤੇ, ਇੱਕ ਆਮ ਗਰੀਬਾਂ ਵਾਸਤੇ ਤੇ ਇੱਕ ਮੌਲਵੀਆਂ ਵਾਸਤੇ। ਅੰਗਰੇਜ਼ ਨੇ ਕਬਜ਼ਾ ਕੀਤਾ ਸੀ ਤੇ ਸਾਡੇ ਵੀ 3 ਕਿਸਮ ਦੇ ਸਕੂਲ ਸਨ। ਐਚੀਸਨ ਕਾਲਜ, ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ ਅਮੀਰਾਂ ਵਾਸਤੇ, ਤੇ ਸਰਕਾਰੀ ਸਕੂਲ ਉਰਦੂ ਮੀਡੀਅਮ ਘਟੀਆ ਕਿਸਮ ਦੇ ਤੀਜੇ ਦਰਜੇ ਦੇ ਆਮ ਪਾਕਿਸਤਾਨੀਆਂ ਵਾਸਤੇ, ਤੇ ਮਦਰਸੇ ਮੌਲਵੀਆਂ ਵਾਸਤੇ। ਬਿਲਕੁਲ ਤੁਸੀਂ ਇਹ ਵੇਖੋਗੇ ਜੋ ਅਲਜਜ਼ਾਇਰ ਨਾਲ ਹੋਇਆ ਉਹ ਪਾਕਿਸਤਾਨ ਨਾਲ ਹੋਇਆ। ਯਾਰ ਇਹ ਵਾਜ਼ਿਆ ਚੀਜ਼ ਹੈ, ਜਿੰਨੀ ਦੇਰ ਤੁਸੀਂ ਨਹੀਂ ਨਾ ਸਮਝੋਗੇ ਕਿ ਇਹ ਸਭ ਤੋਂ ਵੱਡਾ ਮਸਲਾ ਅੰਗਰੇਜ਼ੀ ਦੀ ਗੁਲਾਮੀ ਹੈ ਔਰ ਇਹ ਅੰਗਰੇਜ਼ੀ ਦੇ ਅਦਾਰੇ ਨੇ। The unipolar order was not just maintained by military force and by financial systems. It was maintained by a system of ideas, a system of psychological colonization. ਨਾ ਇਹਨੂੰ ਜ਼ਰੂਰ ਸੁਣੋ। ਇਹਦਾ ਚੈਨਲ ਹੈ ਮਿਡਲ ਨੇਸ਼ਨ ਦੇ ਨਾਂ ਤੋਂ YouTube ਤੇ। ਉਹ ਕੀ ਕਹਿ ਰਿਹਾ ਕਿ ਵਰਲਡ ਆਰਡਰ ਤੇਜ਼ੀ ਨਾਲ ਬਦਲ ਰਿਹਾ ਹੈ, ਲੇਕਿਨ ਤੇ ਜਿਹੜਾ ਦੁਨੀਆ ਦਾ ਜਿਹੜਾ ਨਿਜ਼ਾਮ ਹੈ ਵਰਲਡ ਆਰਡਰ, ਉਹਦੇ ਰਿਪਲੇਸ ਕਰਨ ਵਾਸਤੇ ਚਾਈਨਾ ਬ੍ਰਿਕਸ ਬਣਾ ਰਿਹਾ, ਬੈਂਕ ਬਣਾ ਰਿਹਾ, SCO ਬਣਾ ਰਿਹਾ, ਅਦਾਰੇ ਬਣਾ ਰਿਹਾ। ਇੱਕ ਵਾਰ ਅਕਵਾਮ ਮੁਤੱਹਿਦਾ ਹੈ, ਵਰਲਡ ਬੈਂਕ ਹੈ, IMF ਹੈ, ਉਹਦੇ ਮੁਕਾਬਲੇ 'ਚ ਇੱਕ ਇੱਕ ਕਰਕੇ ਚੀਨ ਅਦਾਰੇ ਬਣਾ ਰਿਹਾ। ਤੇ ਦੁਨੀਆ 'ਚ ਅਸੀਂ ਪਤਾ ਸਾਡੇ ਮੌਲਵੀ ਅਕਸਰ ਆਉਂਦੇ ਨੇ ਅਕਵਾਮ ਮੁਤੱਹਿਦਾ ਹਮਾਰੇ ਸਾਥ ਜ਼ੁਲਮ ਕਰ ਰਹੀ ਹੈ। ਜਿਹੜੀ ਕੌਮ ਆਪਣੇ ਅਦਾਰੇ ਨਹੀਂ ਨਾ ਬਣਾਏਗੀ, ਉਹ ਦੂਜਿਆਂ ਦੇ ਅਦਾਰਿਆਂ 'ਚ ਉਹਦੇ ਨਾਲ ਜ਼ਿਆਦਤੀ ਹੋਏਗੀ। ਤੇ ਉਹ ਕੀ ਕਹਿ ਰਿਹਾ ਕਿ ਦੁਨੀਆ ਦਾ ਨਿਜ਼ਾਮ ਤੇਜ਼ੀ ਨਾਲ ਬਦਲ ਰਿਹਾ, ਇਰਾਨ ਜੰਗ ਤੋਂ ਬਾਅਦ ਤੇ ਹੋਰ ਤੇਜ਼ੀ ਨਾਲ ਬਦਲ ਜਾਣਾ। ਤੇ ਇਹਦੇ ਵਿੱਚ ਤੁਸੀਂ ਨਵੇਂ ਨੌਲੇਜ ਫਰੇਮਸ ਪੈਦਾ ਕਰਨੇ ਨੇ, ਇਲਮ ਦੇ ਨਵੇਂ ਜ਼ਾਵੀਏ ਪੈਦਾ ਕਰਨੇ ਨੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਪੁਰਾਣੇ ਜਿਹੜੇ ਥਿੰਕ ਟੈਂਕ ਨੇ, ਯੂਨੀਵਰਸਿਟੀਆਂ ਨੇ, ਜਿਹੜੇ ਤੁਹਾਡੇ ਮੀਡੀਆ ਨੇ ਅੰਗਰੇਜ਼ੀ ਵਾਲੇ, ਅੰਗਰੇਜ਼ੀ ਦੀ ਗੁਲਾਮੀ ਸਿਖਾਉਣ ਵਾਲੇ, ਉਹਨਾਂ ਨੂੰ ਖਤਮ ਕਰਨਾ ਪੈਣਾ। ਉਹ ਅਦਾਰੇ ਖਤਮ ਕਰਨੇ ਪੈਣੇ ਨੇ, ਨਵੇਂ ਤਰੀਕੇ, ਨਵੇਂ ਅਦਾਰੇ ਬਣਾਉਣੇ ਪੈਣੇ ਨੇ। ਤੇ ਕਿਉਂਕਿ ਇਹ ਸਾਰੇ ਗੁਲਾਮੀ ਸਿਖਾ ਰਹੇ ਨੇ, NGOs, ਅਦਾਰੇ, ਅਦਾਲਤਾਂ ਅੰਗਰੇਜ਼ੀ 'ਚ ਨੇ, ਬਿਊਰੋਕਰੇਸੀ ਅੰਗਰੇਜ਼ੀ 'ਚ, ਸਾਰਾ ਕੁਛ ਅੰਗਰੇਜ਼ੀ 'ਚ। The multipolar transition is already happening and it's creating a real space for us. But the internal transformation, the displacement of the collaborator class and the collaborator institutions, and the building of genuine productive capacity, the building of and the development of knowledge frameworks within our countries and within our societies that serve our communities rather than serve our colonizers and our extractors, that needs to be worked on. ਤੇ ਉਹ ਖਤਮ ਕਰੋਗੇ ਤੇ ਜਿਹੜਾ ਨਵਾਂ ਵਰਲਡ ਆਰਡਰ ਆਏਗਾ ਉਹਦੇ ਤੁਹਾਡਾ ਹਿੱਸਾ ਬਣੇਗਾ। ਨਹੀਂ ਤੇ ਅਮਰੀਕਾ ਦੀ ਗੁਲਾਮੀ 'ਚੋਂ ਨਿਕਲ ਕੇ, ਅਮਰੀਕਾ ਦੇ ਅਦਾਰਿਆਂ ਦੀ ਗੁਲਾਮੀ 'ਚੋਂ ਨਿਕਲ ਕੇ ਚੀਨ ਦੇ ਅਦਾਰਿਆਂ ਦੀ ਗੁਲਾਮੀ 'ਚ ਟੁਰ ਜਾਓਗੇ। ਤੇ ਕੌਮਾਂ ਉਹੀ ਦੁਨੀਆ ਦੇ ਵਿੱਚ ਉਹਨਾਂ ਦੇ ਮਫਾਦਾਤ ਦਾ ਹੀ ਤਹੱਫੁਜ਼ ਹੁੰਦਾ। ਜਿਨ੍ਹਾਂ ਦੀ ਆਬਾਦੀ ਜ਼ਿਆਦਾ ਹੈ ਉਹ ਅਲਹਮਦੁਲਿਲਾ ਪਾਕਿਸਤਾਨ ਦੀ ਜ਼ਿਆਦਾ ਹੈ, ਔਰ ਜਵਾਨ ਆਬਾਦੀ ਹੋਏ ਤੇ ਫਿਰ ਉਹ ਆਬਾਦੀ ਨੂੰ ਪੈਦਾਵਾਰੀ ਬਣਾਉਣ, ਹੁਨਰਮੰਦ ਬਣਾਉਣਗੇ ਆਪਣੇ ਆਬਾਦੀ ਨੂੰ, ਨੌਜਵਾਨਾਂ ਨੂੰ, ਤੇ ਫਿਰ ਉਹ ਦੁਨੀਆ 'ਤੇ ਅਦਾਰੇ ਬਣਾਉਣ ਦੇ ਕਾਬਲ ਹੋਣਗੇ। ਫਿਰ ਅਦਾਰਿਆਂ ਦੇ ਵਿੱਚ ਉਹਨਾਂ ਦੀ ਜਗ੍ਹਾ ਵੀ ਇੰਝ ਦੀ ਹੋਏਗੀ ਕਿ ਉਹ ਦੁਨੀਆ ਦੇ ਫੈਸਲਿਆਂ 'ਤੇ ਹੋਣਗੇ। ਅਤੇ ਉਹ ਬਾਬੇ ਬਰਕਤ ਅਲੀ ਲੁਧਿਆਣਵੀ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਹਾਂ ਜਾਂ ਨਾ ਅਕਵਾਮੇ ਆਲਮ ਦੇ ਫੈਸਲੇ ਹੋਣਗੇ ਅਤੇ ਇਨਸ਼ਾਅੱਲਾ ਹੋਣਗੇ, ਲੇਕਿਨ ਸਿਰਫ ਸਾਨੂੰ ਅੰਗਰੇਜ਼ੀ ਦੀ ਗੁਲਾਮੀ 'ਚੋਂ ਨਿਕਲਣਾ ਪੈਣਾ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਔਰ ਇੱਕੋ ਹੀ ਮਸਲਾ ਹੈ, ਅੰਗਰੇਜ਼ੀ ਦੀ ਗੁਲਾਮੀ, ਅੰਗਰੇਜ਼ੀ ਵਾਲੇ ਅਦਾਰੇ, ਅੰਗਰੇਜ਼ੀ ਨਿਜ਼ਾਮੇ ਤਲੀਮ, ਅੰਗਰੇਜ਼ੀ ਕਾਨੂੰਨ, ਅੰਗਰੇਜ਼ੀ ਅਦਾਲਤਾਂ, ਅੰਗਰੇਜ਼ੀ ਬਿਊਰੋਕਰੇਸੀ। ਇਹ ਜਿੰਨੀ ਦੇਰ ਖਤਮ ਨਹੀਂ ਹੋਣੀਆਂ, ਤਰੱਕੀ ਦਾ ਪਹਿਲਾ ਪੈਰ ਵੀ ਨਹੀਂ ਪੁੱਟਿਆ ਜਾਣਾ। ਤੇ ਵੀਡੀਓ ਚੰਗੀ ਲੱਗੇ ਤੇ ਸਾਂਝੀ ਕਰੋ।